ਇਹ ਪੇਂਟਿੰਗ ਦੱਸ ਰਹੀ ਹੈ ਕਿ ਜਦੋਂ ਤੁਸੀਂ ਕਿਸੇ ਦੂਜੀ ਧਰਤੀ ਤੇ ਆ ਕੇ ਗੈਰ ਧਰਤੀਆਂ ਦੀਆਂ ਜ਼ੁਬਾਨਾਂ ਨਾਫਜ਼ ਕਰਦੇ ਹੋ ਤੇ ਉਦੋਂ ਫਿਰ ਕਿੰਜ ਦੀ ਇੱਕ ਗਲਤ ਜ਼ੁਬਾਨ ਸਾਹਮਣੇ ਆ ਜਾਂਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਸੂਫੀਆਂ ਦੀ ਜਿਹੜੀ ਸਾਫ਼ ਸੁਥਰੀ ਜ਼ੁਬਾਨ ਸੀ ਖਾਲਸ, ਉਹਦਾ ਕਿਵੇਂ ਬੇੜਾ ਗਰਕ ਕੀਤਾ ਅੰਗਰੇਜ਼ਾਂ ਨੇ। ਔਰ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਜਦੋਂ ਪੰਜਾਬ 'ਚ ਉਰਦੂ ਨਾਫਜ਼ ਕੀਤੀ ਗਈ ਤੇ ਫਿਰ ਕਿਵੇਂ ਗੁਲਾਬੀ ਉਰਦੂ ਸਾਹਮਣੇ ਆਈ। ਉਹ ਗੁਲਾਬੀ ਉਰਦੂ ਜਿਹੜੀ ਨਾ ਉਰਦੂ ਹੈ ਤੇ ਨਾ ਪੰਜਾਬੀ ਹੈ। ਜੀ ਤੇ ਵੀਰੋ, ਇਹ ਤੁਸੀਂ ਥੱਲੇ ਵਿੰਗੀਆਂ ਚਿੱਬੀਆਂ ਲਕੀਰਾਂ 'ਚ ਲਾਲ ਲਕੀਰਾਂ 'ਚ ਗੁਲਾਬੀ ਉਰਦੂ ਲਿਖੀ ਵੇਖੀ, ਜਿਹੜਾ ਲਿਖਿਆ ਕਹਾਂ ਜਾ ਰਹੇ ਹੋ ਹੈ। ਤੇ ਇਹਦੇ ਮੁਕਾਬਲੇ ਜੇ ਤੁਸੀਂ ਆਖੋ ਕਿੱਥੇ ਚੱਲੇ ਹੋ ਤੇ ਕਿੱਡਾ ਸੋਹਣਾ ਲੱਗਦਾ। ਇਹ ਫਰਕ ਹੈ ਜੀ। ਬ੍ਰਿਟਿਸ਼ ਸਾਮਰਾਜ ਆ ਕੇ ਜ਼ਬਰ ਕੀਤਾ ਪੰਜਾਬ ਤੇ ਉਰਦੂ ਨਾਫਜ਼ ਕਰਤੀ। ਅਮੀਰਾਂ ਦੇ ਨਿਆਣਿਆਂ ਵਾਸਤੇ ਉਹਨਾਂ ਅੰਗਰੇਜ਼ੀ ਮੀਡੀਅਮ ਸਕੂਲ ਖੋਲ੍ਹ ਲਏ। ਉਦੋਂ ਤੋਂ ਲੈ ਕੇ ਅੱਜ ਤਾਈਂ ਉਹ ਤਫਰੀਕ ਜਾਰੀ ਹੈ। ਅੰਗਰੇਜ਼ੀ ਮੀਡੀਅਮ ਵਾਲਿਆਂ ਦਾ ਦਰਜਾ ਉੱਚਾ ਹੈ, ਉਰਦੂ ਮੀਡੀਅਮ ਵਾਲਿਆਂ ਦਾ ਨੀਵਾਂ ਹੈ। ਪੰਜਾਬ ਜਿਹੜਾ ਹੈ ਉਹ ਆਪਣੀ ਮਾਂ ਬੋਲੀ ਭੁੱਲਦਾ ਜਾ ਰਿਹਾ ਤੇ ਗੁਲਾਬੀ ਉਰਦੂ ਜਿਹੜੀ ਹੈ ਅੱਗੇ ਆਉਂਦੀ ਜਾ ਰਹੀ। ਅਤੇ ਸਾਡਾ ਇਹੀ ਹੱਕ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਬਚਾਈਏ, ਮੁਸਲਿਮ ਸੂਫੀਆਂ ਦੀ ਮਾਂ ਬੋਲੀ ਨੂੰ ਬਚਾਈਏ, ਬਾਬੇ ਬੁੱਲੇ ਸ਼ਾਹ ਦੀ ਮਾਂ ਬੋਲੀ ਨੂੰ ਬਚਾਈਏ, ਬਾਬੇ ਫਰੀਦ ਦੀ ਬੋਲੀ ਬਚਾਈਏ, ਬਾਬੇ ਵਾਰਿਸ ਸ਼ਾਹ ਦੀ ਬੋਲੀ ਬਚਾਈਏ, ਮੀਆਂ ਮੁਹੰਮਦ ਬਖਸ਼ ਸਾਹਿਬ ਦੀ ਬੋਲੀ ਬਚਾਈਏ, ਸੁਲਤਾਨ ਬਾਹੂ ਸਾਹਿਬ ਦੀ ਬੋਲੀ ਬਚਾਈਏ। ਸੁਲਤਾਨ ਬਾਹੂ ਸਾਹਿਬ ਤੋਂ ਯਾਦ ਆਇਆ, ਸਾਡੀ ਮੈਂ ਚੁੱਕੇ ਪੇਂਟਰ ਵੀ ਵਿਜ਼ੂਅਲ ਆਰਟਸ ਦਾ ਸਟੂਡੈਂਟ ਹਾਂ, ਫਾਈਨ ਆਰਟਸ ਦਾ, ਵਿਜ਼ੂਅਲ ਆਰਟਸ ਦਾ। ਅਤੇ ਮੈਂ ਇੱਕ ਗੱਲ ਹਮੇਸ਼ਾ ਇਤਰਾਜ਼ ਸੁਣਦਾ ਵੀ ਰਿਹਾ ਦੂਜੇ ਰਾਈਟਰਾਂ ਕੋਲੋਂ, ਮੁਸੰਨਫਾਂ ਕੋਲੋਂ, ਕਿ ਜੀ ਮੁਸੰਨਫਾਂ ਤਾਂ ਚਲੋ ਸਿਆਸੀ ਸਮਾਜੀ ਤਹਿਰੀਕਾਂ 'ਚ ਹਿੱਸਾ ਲਿਆ ਲੇਕਿਨ ਪੇਂਟਰਾਂ ਨਹੀਂ ਲਿਆ। ਅਨਫੋਰਚੂਨੇਟਲੀ ਇਹ ਗੱਲ ਕਾਫੀ ਹੱਦ ਤੱਕ ਦਰੁਸਤ ਹੈ ਕਿ ਸਾਡੇ ਜਿਹੜੇ ਪੇਂਟਰ ਰਹੇ ਉਹ ਜ਼ਿਆਦਾਤਰ ਦਰਬਾਰੀ ਪੇਂਟਰ ਹੀ ਸਨ। ਉਹਨਾਂ ਜਨਾਹ ਦੇ ਪੋਰਟਰੇਟ ਬਣਾ ਕੇ ਪੈਸੇ ਵੇਚੇ, ਕਮਰਸ਼ੀਅਲ ਪੇਂਟਰ ਸਨ। ਉਹਨਾਂ ਮੁਗਲਾਂ ਦੇ ਦਰਬਾਰ ਪੇਂਟ ਕੀਤੇ, ਬੜੇ ਸਕਿੱਲਫੁਲ ਲੋਕ ਸਨ ਜੀ। ਲੇਕਿਨ ਜਿਹੜੀ ਇੱਕ ਆਰਟ ਦੇ ਵਿੱਚ ਕੋਈ ਤਹਿਰੀਕ ਜਿਵੇਂ ਸਾਨੂੰ ਫਰੈਂਚ ਪੇਂਟਰਸ ਦੇ ਵਿੱਚ ਨਜ਼ਰ ਆਉਂਦੀ, ਉਂਝ ਦੀ ਕੋਈ ਤਹਿਰੀਕ ਨਜ਼ਰ ਨਹੀਂ ਆਏਗੀ ਕਦੀ ਵੀ। ਅਤੇ ਮੈਂ ਅੱਜ ਪੰਜਾਬ ਨੈਸ਼ਨਲ ਮੂਵਮੈਂਟ ਦੇ ਨਾਲ ਨਾਲ ਇਹ ਆਰਟ ਦੇ ਵਿੱਚ ਵੀ ਇਸ ਤਹਿਰੀਕ ਦੀ ਬੁਨਿਆਦ ਰੱਖੀ ਜਾ ਰਿਹਾ ਕਿ ਔਰ ਇਹਦਾ ਨਾਂ ਹੈ ਚੰਬੇ ਦੀ ਬੂਟੀ। ਇਹ ਮੇਰੀ ਇਸ ਜਿਹੜੀ ਫਲਸਫਿਆਨਾ ਖਤਾਤੀ ਹੈ ਇਹਦਾ ਮੌਜੂ ਵੀ ਹੈ। ਇਹਦੇ ਸਰਨਾਮੇ ਥੱਲੇ ਮੈਂ ਹੋਰ ਵੀ ਪੇਂਟਿੰਗਸ ਕਰਨ ਦੀ ਕੋਸ਼ਿਸ਼ ਕਰਾਂਗਾ। ਅਤੇ ਮੈਂ ਬਾਕੀ ਜਿੰਨਾ ਵੀ ਸਾਡੇ ਪੇਂਟਰਸ ਨੇ, ਆਰਟਿਸਟ ਨੇ, ਵਿਜ਼ੂਅਲ ਆਰਟਸ ਦੇ ਸਟੂਡੈਂਟਸ ਨੇ, ਮੈਂ ਉਹਨਾਂ ਨੂੰ ਬੇਨਤੀ ਕਰਨਾ ਹੱਥ ਜੋੜ ਕੇ ਕਿ ਉਹ ਇਸ ਤਹਿਰੀਕ ਦਾ ਹਿੱਸਾ ਬਣਨ, ਚੰਬੇ ਦੀ ਬੂਟੀ ਦਾ, ਔਰ ਇਸ ਸਰਨਾਮੇ ਥੱਲੇ ਉਹ ਪੇਂਟਿੰਗਸ ਦੀ ਇੱਕ ਪੂਰੀ ਸੀਰੀਜ਼ ਲੈ ਕੇ ਚੱਲਣ ਜਿਸ ਦਾ ਮੌਜੂ ਇਹੀ ਹੋਵੇ ਕਿ ਬ੍ਰਿਟਿਸ਼ ਰਾਜ 'ਤੇ ਆਉਣ ਤੋਂ ਬਾਅਦ ਸਾਡੀ ਮਾਂ ਬੋਲੀ ਜਿਹੜੀ ਹੈ ਉਹਦੀ ਪਿਓਰਿਟੀ ਕਿਵੇਂ ਗਾਇਬ ਹੋਈ, ਉਹ ਖਾਲਸ ਨਹੀਂ ਰਹਿ ਗਈ। ਤੁਹਾਨੂੰ ਖਾਲਸ ਪੰਜਾਬੀ ਸੁਣਨ ਨੂੰ ਨਹੀਂ ਮਿਲਦੀ, ਚੰਗੀ ਉਰਦੂ ਆਉਂਦੀ ਨਹੀਂ ਲੋਕਾਂ ਨੂੰ, ਉਹ ਗੁਲਾਬੀ ਉਰਦੂ ਹੈ, ਠੀਕ ਹੈ। ਅਤੇ ਉਰਦੂ ਇਸ ਧਰਤੀ ਦੀ ਜ਼ੁਬਾਨ ਵੀ ਨਹੀਂ, ਬਹਰਹਾਲ ਸਾਡੀ ਵਫਾਕ ਪਾਕਿਸਤਾਨ ਦੀ ਜ਼ੁਬਾਨ ਹੈ, ਕਾਬਿਲ ਇਹਤਰਾਮ ਹੈ, ਲੇਕਿਨ ਪੰਜਾਬ ਧਰਤੀ ਦੀ ਜ਼ੁਬਾਨ ਉਰਦੂ ਨਹੀਂ ਜੀ। ਸੋ ਮਾਂ ਸਭ ਤੋਂ ਪਹਿਲੇ, ਫਿਰ ਦੁਨੀਆ, ਕਿਉਂਕਿ ਦੁਨੀਆ 'ਚ ਬੰਦਾ ਆਉਂਦਾ ਮਾਂ ਦੇ ਵਸੀਲੇ ਨਾਲ। ਮਾਂ ਤੋਂ ਬਗੈਰ ਤਾਂ ਕੋਈ ਵੀ ਨਹੀਂ ਜੰਮਿਆ, ਅਤੇ ਮਾਂ ਬੋਲੀ ਵੀ ਉਸੇ ਤਰ੍ਹਾਂ ਸਭ ਤੋਂ ਪਹਿਲਾਂ। ਅਤੇ ਮਾਂ ਬੋਲੀ ਦਾ ਖਾਲਸ ਅੰਗ ਜਿਹੜਾ ਹੈ ਉਹਨੂੰ ਬਚਾਉਣਾ ਸਾਡਾ ਫਰਜ਼ ਹੈ। ਇਹ 1849 ਤੋਂ ਬਾਅਦ ਜਦੋਂ ਇਹ ਉਰਦੂ ਸਕੂਲ ਇੱਥੇ ਲਾਜ਼ਮੀ ਹੋਏ, ਪੰਜਾਬੀ ਕਾਇਦੇ ਕਿਤਾਬਾਂ ਸਾੜੀਆਂ ਗਈਆਂ, ਜਾਂ ਫਿਰ ਕੁਛ ਚੰਦ ਇੱਕ ਅੰਗਰੇਜ਼ੀ ਸਕੂਲ ਜਿਹੜੇ ਉਮਰਾਵ ਵਾਸਤੇ ਖੋਲ੍ਹੇ ਗਏ, ਉਸ ਤੋਂ ਬਾਅਦ ਬਤਦਰੀਜ ਪੰਜਾਬੀ ਜਿਹੜੀ ਹੈ ਉਹਦੇ 'ਚੋਂ ਖਾਲਸ ਅੰਗ ਨਿਕਲਦਾ ਗਿਆ ਅਤੇ ਉਹਦੀ ਥਾਂ ਜਿਹੜੀ ਹੈ ਇਹ ਗੁਲਾਬੀ ਉਰਦੂ ਲੈਂਦੀ ਗਈ। ਅਤੇ ਸਾਡੀ ਜੰਗ ਇਸੇ ਨਾਲ ਹੈ, ਸਾਡੀ ਜੰਗ ਉਰਦੂ ਜ਼ੁਬਾਨ ਨਾਲ ਨਹੀਂ, ਸਾਡੀ ਜੰਗ ਹੈ ਧਰਤੀ ਦੀ ਜ਼ੁਬਾਨ ਵਾਸਤੇ, ਆਪਣੀ ਮਾਂ ਬੋਲੀ ਵਾਸਤੇ। ਅਸੀਂ ਕਹਿੰਦੇ ਹਾਂ ਕਿ ਜੀ ਵਫਾਕ ਪਾਕਿਸਤਾਨ ਦੀ ਜ਼ੁਬਾਨ ਦੇ ਤੌਰ 'ਤੇ ਉਰਦੂ ਰਹੇ, ਲੇਕਿਨ ਪਹਿਲੇ ਹਰ ਨਿਆਣੇ ਨੂੰ ਪੰਜਾਬੀ ਲਿਖਣੀ ਪੜ੍ਹਨੀ ਆਉਂਦੀ ਹੋਵੇ, ਫਿਰ ਉਹ ਦੁਨੀਆ ਦੀ ਕੋਈ ਵੀ ਜ਼ੁਬਾਨ ਸਿੱਖ ਲੈ, ਸਾਨੂੰ ਉਹਦੇ 'ਤੇ ਇਤਰਾਜ਼ ਨਹੀਂ।
ਭਾਵੇਂ ਉਹ ਚੀਨੀ ਸਿੱਖਦਾ ਫਿਰੇ, ਭਾਵੇਂ ਉਹ ਅਰਬੀ ਸਿੱਖਦਾ ਫਿਰੇ, ਭਾਵੇਂ ਉਹ ਅੰਗਰੇਜ਼ੀ ਸਿੱਖਦਾ ਫਿਰੇ, ਭਾਵੇਂ ਉਹ ਉਰਦੂ ਸਿੱਖੇ, ਭਾਵੇਂ ਸੰਸਕ੍ਰਿਤ ਸਿੱਖੇ, ਪਰ ਸਾਰਿਆਂ ਤੋਂ ਪਹਿਲਾਂ ਮਾਂ ਬੋਲੀ ਆਏਗੀ ਤੇ ਉਹ ਆਪਣੇ ਸੱਚੇ ਜਜ਼ਬਾਤ ਦਾ ਇਜ਼ਹਾਰ ਕਰੇਗਾ। ਉਹ ਆਪਣਾ ਐਕਸਪ੍ਰੈਸ਼ਨ ਦਰੁਸਤ ਤਰੀਕੇ ਨਾਲ ਬਿਨਾਂ ਡੰਡੀ ਮਾਰੇ ਜ਼ਾਹਿਰ ਕਰੇਗਾ। ਇਹ ਸਾਡੀ ਜਿਹੜੀ ਤਾਰੀਖ 'ਚ ਕਿਤਾਬਾਂ 'ਚ ਝੂਠ ਵੀ ਪੈਦਾ ਹੋਇਆ ਹੈ, ਇਹਦੀ ਵਜ੍ਹਾ ਵੀ ਇਹੀ ਹੈ ਕਿ ਮਾਂ ਬੋਲੀ ਨਹੀਂ ਰਹਿ ਗਈ। ਮਾਂ ਬੋਲੀ ਹੋਵੇ ਤੇ ਬੰਦਾ ਝੂਠ ਬੋਲਦਿਆਂ ਵੀ ਜਿਹੜਾ ਹੈ ਨਾ ਉਹ ਸੰਗਦਾ ਹੈ, ਉਹਨੂੰ ਝੂਠ ਬੋਲਦਿਆਂ ਵੀ ਸ਼ਰਮ ਆਉਂਦੀ ਹੈ। ਤੇ ਇਹ ਸਾਰਾ ਜੀ ਪੈਗਾਮ ਹੈ, ਸੁਨੇਹਾ ਹੈ ਤੁਹਾਡੇ ਵਾਸਤੇ, ਵੀਰਾਂ ਵਾਸਤੇ, ਔਰ ख़ास तौर ਤੇ ਫਾਈਨ ਆਰਟਸ ਕਮਿਊਨਿਟੀ ਵਾਸਤੇ ਕਿ ਉਹ ਇਸ ਥੀਮ ਦੇ ਅੰਡਰ ਚੰਬੇ ਦੀ ਬੂਟੀ ਦੇ ਥੱਲੇ ਪੰਜਾਬ ਦਾ ਕਲਚਰ, ਪੰਜਾਬ ਦੀ ਮਾਂ ਬੋਲੀ ਸਪੈਸ਼ਲੀ, ਪੰਜਾਬ ਦਾ ਕਲਚਰ ਤਾਂ ਫਿਰ ਵੀ ਪੇਂਟ ਹੋ ਜਾਂਦਾ ਹੈ ਔਰ ਉਹ ਕਮਰਸ਼ੀਅਲ ਪੇਂਟਿੰਗ ਦੇ ਤੌਰ ਤੇ ਵਿਕ ਵੀ ਜਾਂਦਾ ਹੈ। ਲੇਕਿਨ ਇਹ ਜਿਹੜਾ ਫਲਸਫਿਆਨਾ ਅੰਗ ਹੈ ਜਿਹਦੇ ਵਿੱਚ ਅਸੀਂ ਤਾਰੀਖ ਦੱਸ ਰਹੇ ਹਾਂ ਕਿ ਕਿਵੇਂ 1849 ਤੋਂ ਬਾਅਦ ਇੱਥੇ ਪੰਜਾਬੀ ਜ਼ਬਾਨ ਨੂੰ ख़त्म ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਉਹ ਸਿਲਸਿਲਾ ਅਜ ਤੱਕ ਜਾਰੀ ਹੈ। ਸਾਡੇ ਹੁਕਮਰਾਨਾਂ ਨੂੰ, ਸਾਡੀ ਅਸ਼ਰਾਫੀਆਂ ਨੂੰ ਸ਼ਰਮ ਨਹੀਂ ਆਉਂਦੀ ਕਿ ਉਹ ਇਸ ਧਰਤੀ ਦੀ ਜ਼ੁਬਾਨ, ਪੰਜਾਬ ਦੇ 7 ਮੁਸਲਿਮ ਸੂਫੀਆਂ ਦੀ ਜ਼ੁਬਾਨ ਔਰ ਸਾਡੀ ਮਾਂ ਬੋਲੀ ਕਿੰਜ ਮੁਕਾ ਰਹੇ ਨੇ। ਰੱਬ ਰਾਖਾ ਵੀਰੋ, ਜੀਵੇ ਪੰਜਾਬ, ਸਦਾ ਵਸੇ ਪਾਕਿਸਤਾਨ।